ਤੇ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਜਿਹੜਾ ਹੁਣ ਆਮ ਹੀ ਕੁਐਸਚਨ ਹੁੰਦਾ ਆ ਵੀ ਕਿੰਨਾ ਸਮਾਂ ਲੱਗੂਗਾ, ਕਿੱਦਾਂ ਆ? ਯੂਐਸਸੀਆਈਐਸ ਵਾਲੇ ਕਹਿੰਦੇ ਆ ਵੀ ਸ਼ਾਇਦ ਕੁਝ ਚੇਂਜਸ ਕਰ ਰਹੇ ਆ ਉਹਦੇ ਵਿੱਚ। ਜੀ ਬਿਲਕੁਲ। ਸੋ ਪ੍ਰੋਸੈਸਿੰਗ ਟਾਈਮ ਦਾ ਕਾਫੀ ਜਿਹੜਾ ਰੌਲਾ ਉਹ ਰਿਹਾ ਹੀ ਹੈ ਹਨਾ, ਲੋਕੀ ਵੀ ਪੁੱਛਦੇ ਆ ਕਿ ਹੂੰ ਕਿੰਨੀ ਦੇਰ ਲੱਗੂਗੀ ਮੇਰੇ ਕੇਸ ਨੂੰ। ਆਨਸਰ ਜਿਹੜਾ ਸਹੀ ਨਹੀਂ ਮਿਲਦਾ ਸੀਗਾ। ਸੋ ਯੂਐਸਸੀਆਈਐਸ ਨੇ ਹੁਣ ਕੀ ਕਿਹਾ ਕਿ ਇਹਨਾਂ ਨੇ ਥੋੜੀ ਜਿਹੀ ਚੇਂਜਸ ਕੀਤੀਆਂ। ਕਹਿੰਦੇ ਆਪਾਂ ਲੋਕਾਂ ਨੂੰ ਕਿੱਦਾਂ ਇਨਫੋਰਮੇਸ਼ਨ ਦੇਣੀ ਆ, ਕਮਿਊਨੀਕੇਸ਼ਨ ਆਪਣਾ ਜਿਹੜਾ ਉਹ ਆ ਕਿੱਦਾਂ ਲੋਕਾਂ ਨਾਲ ਕਰਨਾ, ਉਹਦੇ ਵਿੱਚ ਇਹਨਾਂ ਨੇ ਚੇਂਜਸ ਕੀਤੀਆਂ। ਸੋ ਜਿਹੜਾ ਪ੍ਰੋਸੈਸਿੰਗ ਟਾਈਮ ਦੀ ਜਿਹੜੀ ਫੰਕਸ਼ਨੈਲਿਟੀ ਇਹਨਾਂ ਦੀ ਵੈਬਸਾਈਟ ਤੇ ਅਵੇਲੇਬਲ ਆ, ਉਹਨੂੰ ਇਹਨਾਂ ਨੇ ਚੇਂਜ ਕੀਤਾ। ਸੋ ਚੇਂਜ ਇਹਨਾਂ ਨੇ ਕੀ ਕੀਤਾ ਕਿ ਪਹਿਲਾਂ ਤੁਹਾਨੂੰ ਇੱਕ ਰੇਂਜ ਆਉਂਦੀ ਸੀਗੀ ਟਾਈਮ ਦੀ, ਕਿ 10 ਤੋਂ 18 ਮਹੀਨੇ ਲੱਗੂਗੇ। ਸੋ ਉਹਨਾਂ ਲੋਕਾਂ ਦੀ ਕੋਈ ਹੈਲਪ ਨਹੀਂ ਹੁੰਦੀ ਸੀਗੀ। ਕਿਸੇ ਦਾ ਛੇਤੀ ਆ ਗਿਆ, ਕਿਸੇ ਦਾ ਲੇਟ ਆਇਆ, ਕਿਸੇ ਦਾ ਪੈਂਡਿੰਗ ਰਿਹਾ। ਤੇ ਹੁਣ ਇਹਨਾਂ ਨੇ ਆਪਣੀ ਜਿਹੜੀ ਆਹੀ ਅਨਾਊਂਸਮੈਂਟ ਕੀਤੀ ਹੈ ਕਿ ਆਪਣਾ ਵਧੀਆ ਸਿਸਟਮ ਬਣਾਉਣਾ ਇਹਨਾਂ ਨੇ ਪ੍ਰੋਸੈਸਿੰਗ ਟਾਈਮਸ ਦਾ। ਤੇ ਯੂਐਸਸੀਆਈਐਸ ਹੁਣ ਕੀ ਕਹਿੰਦੀ ਹੈ ਕਿ ਆਪਾਂ ਤੁਹਾਨੂੰ ਇਦਾਂ ਦੀ ਇੱਕ ਜਿਹੜੀ ਰੇਂਜ ਨਹੀਂ ਦੇਣੀ। ਸੋ ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜੀ ਪ੍ਰੋਸੈਸਿੰਗ ਟਾਈਮ ਆਉਂਦੀ ਸੀਗੀ ਫਾਰਮ ਨੰਬਰ ਦੇ ਹਿਸਾਬ ਨਾਲ ਆਉਂਦੀ ਸੀਗੀ, ਜਿੱਦਾਂ ਫਾਰਮ 129 ਹੋ ਗਿਆ, ਜਿਹਦੇ ਵਿੱਚ ਕਿ ਕਈ ਪਟੀਸ਼ਨਾਂ H1B ਈ ਵੀਜ਼ਾ ਇੱਕੋ ਫਾਰਮ ਨਾਲ ਤੁਸੀਂ ਕਈ ਚੀਜ਼ਾਂ ਫਾਈਲ ਕਰ ਸਕਦੇ ਹੋ। ਸੇਮ ਥਿੰਗ ਜਿੱਦਾਂ ਲੋਕਾਂ ਦਾ I-130 ਫਾਰਮ ਹੁੰਦਾ, ਗ੍ਰੀਨ ਕਾਰਡ ਹੋਲਡਰ ਵਾਲੇ ਵੀ ਉਹੀ ਕਰਦੇ ਆ, ਸਪਾਊਸ ਵਾਲੇ ਵੀ ਉਹੀ ਕਰਦੇ ਆ, ਪੇਰੈਂਟਸ ਲਈ ਵੀ ਤੁਸੀਂ ਉਹੀ ਕਰਦੇ ਹੋ। ਸੋ ਉਹ ਜਿਹੜਾ ਪਹਿਲਾਂ ਤਾਂ ਇਹਨਾਂ ਦਾ ਸਿਸਟਮ ਸੀਗਾ, ਉਹ ਤੁਹਾਨੂੰ ਸਿਸਟਮ ਕੀ ਕਰਦਾ ਸੀਗਾ ਕਿ ਪਿਛਲੇ 6 ਮਹੀਨੇ ਨੂੰ ਜਿਹੜਾ ਇਹਨਾਂ ਦਾ ਸੌਫਟਵੇਅਰ ਸੀਗਾ, ਉਹ ਪਿਛਲੇ ਜਿਹੜੇ 6 ਮਹੀਨੇ ਦੀ ਐਵਰੇਜ ਲੈਂਦਾ ਸੀਗਾ ਕਿ ਪਿਛਲੇ 6 ਮਹੀਨੇ ਦੇ ਵਿੱਚ ਇੱਕ ਪਾਰਟਿਕੂਲਰ ਸਰਵਿਸ ਸੈਂਟਰ ਨੇ ਕਿੰਨੀ ਦੇਰ ਲਾਈ ਜਿਹੜੇ ਫਾਰਮ ਨਾਲ ਉਹਨਾਂ ਨੂੰ ਡਿਸਾਈਡ ਕਰਨ ਲਈ। ਠੀਕ ਤੇ ਹੈ। ਉਹ ਇੱਕ ਐਵਰੇਜ ਦੇ ਦਿੰਦਾ ਸੀਗਾ ਕਿ ਇੰਨੀ ਐਵਰੇਜ ਆ, ਤੇ ਉਹਦੇ ਹਿਸਾਬ ਨਾਲ ਤੁਹਾਨੂੰ ਅੰਦਾਜ਼ਾ ਮਿਲ ਜਾਂਦਾ ਸੀਗਾ। ਤੇ ਤਾਂ ਕਰਕੇ ਉਹ ਤੁਹਾਨੂੰ ਇੱਕ ਐਵਰੇਜ ਦੱਸਦਾ ਸੀਗਾ। ਸੋ ਹੁਣ ਇਹਨਾਂ ਨੇ, ਜੇ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾਓ, ਇਹਨਾਂ ਨੇ ਉਹ ਚੇਂਜ ਕਰਤਾ। ਹੁਣ ਕੀ ਹੈ ਕਿ ਤੁਸੀਂ ਸਿੱਧੇ ਜੇ 130 ਫਾਰਮ ਸਿਲੈਕਟ ਕਰੋਗੇ, ਇਹਨਾਂ ਨੇ ਤੁਹਾਨੂੰ ਡ੍ਰੌਪ ਡਾਊਨ ਮੈਨੂ ਦਿੱਤਾ ਕਿ ਭੈਣ ਲਈ ਆ, ਭਰਾ ਲਈ ਆ, ਮਾਪੇ ਲਈ ਆ, ਸਪਾਊਸ ਲਈ, ਹਨਾ। ਸੋ ਉਹਨਾਂ ਨੇ ਹੁਣ ਤੁਹਾਨੂੰ ਸਪੈਸੀਫਿਕ ਇਨਫੋਰਮੇਸ਼ਨ ਜਿਹੜੀ ਆ ਉਹ ਯੂਐਸਸੀਆਈਐਸ ਦੀ ਵੈਬਸਾਈਟ ਤੇ ਦਿੱਤੀ ਆ। ਤੇ ਇੰਸਟੈਡ ਆਫ ਜਿਹੜੀ ਰੇਂਜ ਆਊਗੀ 10 ਤੋਂ 12 ਮਹੀਨੇ, ਹੁਣ ਇਹ ਸਿੱਧੇ ਤੁਹਾਨੂੰ 80th ਪਰਸੈਂਟਾਈਲ, ਮਤਲਬ ਕਿ ਇੱਕ ਥੋੜਾ ਜਿਹਾ ਹੋਰ ਐਕੂਰੇਟ ਅੰਦਾਜ਼ਾ ਦਊਗੇ ਕਿ ਇੰਨੇ ਮਹੀਨੇ ਤੁਹਾਨੂੰ ਲੱਗੂਗੇ। ਸੋ ਹੁਣ ਉਹਦੇ ਵਿੱਚ ਇਹ ਹੈ ਕਿ ਤੁਸੀਂ ਇਹ ਸਮਝੋ ਕਿ ਇਹ ਅਜੇ 80th ਪਰਸੈਂਟਾਈਲ ਤੇ ਆ, ਇਹ 100 ਪਰਸੈਂਟਾਈਲ ਤੇ ਨਹੀਂ ਹੈਗੀ। ਮਤਲਬ ਕਿ ਉਹਨਾਂ ਨੇ ਤੁਹਾਨੂੰ ਅੰਦਾਜ਼ਾ ਦੇ ਦਿੱਤਾ ਕਿ ਇਹ ਵਾਲੇ ਮਹੀਨੇ ਦੇ ਆਸੇ-ਪਾਸੇ ਕੇਸ ਤੁਹਾਡਾ ਆ ਰਿਹਾ ਵਾ। ਸੋ ਉਹਨਾਂ ਨੇ ਅੱਗੇ ਕਿਹਾ ਕਿ ਸਾਨੂੰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਫੋਨ ਕਰਨ ਲੱਗ ਪੈਣਾ ਕਿ ਮੇਰਾ ਕੇਸ ਕਿਉਂ ਨਹੀਂ ਅਪਰੂਵ ਹੋਇਆ। ਸੋ ਇਸ ਚੀਜ਼ ਨੂੰ ਹਟਾਉਣ ਲਈ ਇਮੀਗ੍ਰੇਸ਼ਨ ਨੇ ਇੱਕ ਹੋਰ ਵਧੀਆ ਚੀਜ਼ ਐਡ ਕੀਤੀ ਹੈ ਇਹਦੇ ਨਾਲ ਹੀ। ਉਹਨਾਂ ਨੇ ਇੱਕ ਟੂਲ ਐਡ ਕੀਤਾ ਕਿ ਤੁਸੀਂ ਆਪਣੀ ਜਿਹੜਾ ਰਿਸੀਟ ਨੰਬਰ ਪਾ ਕੇ ਤੁਸੀਂ ਉੱਥੇ ਉਹਦੇ ਨਾਲ ਹੀ ਚੈੱਕ ਕਰ ਸਕਦੇ ਆ ਕਿ ਤੁਹਾਡੇ ਕੇਸ ਨੂੰ ਹੁਣ ਤੁਸੀਂ ਇਨਕੁਆਇਰੀ ਕਰ ਸਕਦੇ ਆ ਇਮੀਗ੍ਰੇਸ਼ਨ ਕਿ ਨਹੀਂ। ਸੋ ਸਾਰੇ ਪਾਸੇ ਇਨਕੁਆਇਰੀ ਨਹੀਂ ਕਰ ਸਕਦੇ। ਜਿਹਨਾਂ ਨੂੰ ਇਮੀਗ੍ਰੇਸ਼ਨ ਨੇ ਉਹ ਵੈਬਸਾਈਟ ਦੇ ਵਿੱਚ ਆਪਣੀ ਦੱਸਿਆ ਕਿ ਤੁਸੀਂ ਇਨਕੁਆਇਰੀ ਕਰ ਸਕਦੇ ਆ, ਉਹਨਾਂ ਨੇ ਨੰਬਰ ਦੇਣਾ, ਇਨਕੁਆਇਰੀ ਕਰਨੀ। ਸੋ ਉੱਥੋਂ ਉਹ ਆਨਲਾਈਨ ਟੂਲ ਦੇ ਨਾਲ ਹੀ ਜਿਹੜੀ ਕੇਸ ਦੀ ਆ ਇਨਕੁਆਇਰੀ ਉਹ ਕਰ ਸਕਦੇ ਆ। ਸੋ ਇਹ ਜਿਹੜੀ ਚੀਜ਼ ਆ, ਇਹ ਕਲਾਇੰਟਸ ਲਈ ਵੀ ਬਹੁਤ ਵੱਡੀ ਖੁਸ਼ੀ ਆ। ਤੇ ਵਕੀਲਾਂ ਨੂੰ ਵੀ ਇੰਨਾ ਕੰਮ ਬਹੁਤ ਸੌਖਾ ਹੋਣਾ, ਕਿਉਂਕਿ ਪ੍ਰੋਬਲਮ ਇਹ ਆਉਂਦੀ ਸੀਗੀ ਕਿ ਕਲਾਇੰਟ ਜਿੱਦਾਂ ਹੁਣ ਲਾਇਰ ਨੂੰ ਕਾਲ ਕਰਦਾ ਸੀ ਕਿ ਮੇਰੇ ਕੇਸ ਦਾ ਕੀ ਬਣੂਗਾ। ਲਾਇਰ ਅੱਗੇ ਆਪਣੇ ਸਟਾਫ ਨੂੰ ਕਹਿੰਦਾ ਸੀਗਾ ਕਿ ਤੁਸੀਂ ਇਮੀਗ੍ਰੇਸ਼ਨ ਨੂੰ ਕਾਲ ਕਰੋ, ਇਮੀਗ੍ਰੇਸ਼ਨ ਫੋਨ ਨਹੀਂ ਚੱਕਦੀ ਸੀ ਵਕੀਲਾਂ ਦੇ, ਹਨਾ। ਸੋ ਜਿਹੜੇ ਆ ਉਹ ਪੈਂਡਿੰਗ ਰਹਿੰਦੇ ਸੀਗੇ। ਤੇ ਕਈ ਕਹਿ ਲਓ ਹਫ਼ਤੇ ਜਿੱਦਾਂ ਲਾਈਨ ਤੇ ਘੰਟੇ ਬੱਧੀ ਲੋਕਾਂ ਨੂੰ ਹੋਲਡ ਤੇ ਰਹਿਣਾ ਪੈਂਦਾ ਸੀਗਾ। ਸੋ ਹੁਣ ਕੀ ਹੈ ਕਿ ਇਮੀਗ੍ਰੇਸ਼ਨ ਨੇ ਸਿੱਧੇ ਉੱਥੇ ਦੱਸ ਦੇਣਾ ਕਿ ਕਿਹੜਾ ਬੰਦਾ, ਕਿਹੜਾ ਕਲਾਇੰਟ ਕੰਟੈਕਟ ਕਰ ਸਕਦਾ, ਜਿਹਦਾ ਉੱਥੇ ਨਹੀਂ ਬੋਲਦਾ ਰਿਸੀਟ ਨੰਬਰ ਦੇ ਅੱਗੇ, ਤਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਕੋਈ ਇਨਫੋਰਮੇਸ਼ਨ ਜਿਹੜੀ ਆਪਾਂ ਉਹ ਨਹੀਂ ਦੇਣੀ ਹੈ। ਸੋ ਉਹਨਾਂ ਨੇ ਕਹ ਲਓ ਕਿ ਇੱਕ ਨੈਰੋ ਡਾਊਨ ਕਰਤਾ। ਸੋ ਲਾਇਰਾਂ ਦੀ ਵੀ ਹੈਲਪ ਹੋ ਜੂਗੀ ਕਿ ਕਿਉਂਕਿ ਹੁਣ ਸਿਸਟਮ ਦੱਸ ਦੂਗਾ ਕਿ ਇਹ ਬੰਦੇ ਦੇ ਰਿਲੇਟਡ ਤੁਸੀਂ ਕੰਟੈਕਟ ਕਰ ਸਕਦੇ ਹੋ। ਜੀ, ਉਹਦੇ ਵਿੱਚ ਉਹਨਾਂ ਨੇ ਥੱਲੇ ਉਹ ਵੀ ਲਿਖ ਦਿੱਤਾ ਵੀ ਜੇ ਅਜੇ ਤੁਹਾਡਾ ਨਾਰਮਲ ਪ੍ਰੋਸੈਸਿੰਗ ਟਾਈਮ 'ਚ ਚੱਲ ਰਿਹਾ ਤੇ ਤੁਸੀਂ ਕਿਹੜੇ ਸੰਨ 'ਚ ਕਿਹੜੀ ਤਰੀਕ ਨੂੰ ਜਾ ਕੇ ਜਿਹੜਾ ਆਪਣਾ ਇਨਕੁਆਇਰੀ ਆ ਉਹ ਘੱਲ ਸਕਦੇ ਹੈਗੇ ਆ, ਮੌਜੂਦਾ ਜਿਹੜੇ ਟਾਈਮ ਫਰੇਮ ਆ ਉਸ ਦੇ ਹਿਸਾਬ ਦੇ ਨਾਲ। ਸੋ ਬਿਲਕੁਲ, ਸੋ ਇਹਨਾਂ ਨੇ ਜਿਹੜਾ ਪ੍ਰੋਸੈਸਿੰਗ ਟਾਈਮ ਦੇ ਵਿੱਚ ਕਾਫੀ ਚੇਂਜਿਸ ਜਿਹੜੀਆਂ ਉਹ ਲਿਆਂਦੀਆਂ ਆ। ਸੋ ਇਹ ਡਿਫਰੈਂਸ਼ੀਏਟ ਜਿਹੜਾ ਇਹਨਾਂ ਨੇ ਕਰਤਾ, ਉਹਦੇ ਨਾਲ ਲੋਕਾਂ ਨੂੰ ਵੀ, ਤੇ ਜਿੱਦਾਂ ਤੁਸੀਂ ਕਿਹਾ ਵੀ ਵਕੀਲਾਂ ਨੂੰ, ਸਾਰਿਆਂ ਨੂੰ ਫਾਇਦਾ ਜਿਹੜਾ ਉਹ ਹੋਵੇਗਾ।